ਹੰਕਾਰਿਆ ਆਫਰਿਆ ਬਦ ਅਖਲਾਕ ਕੈਪਟਨ ਅਮਰਿੰਦਰ ਪਹਿਲੀ ਵਾਰ ਇਸ ਦੀਆਂ ਅੱਖਾਂ ਅੱਗੇ ਮਾੜਾ ਜਿਹਾ ਹਨੇਰਾ ਆਇਆ ਔਰ ਇਹਨੂੰ ਇਹ ਨਜ਼ਰ ਆਇਆ ਕਿ ਵੀ ਨਹੀਂ ਇਹ ਹੁਣ ਮੇਰੀ ਜਿਹੜੀ ਹੈ ਉਹ ਚੀਫ ਮਿਨਿਸਟਰੀ ਦੇ ਦਿਨ ਮੁੱਕਦੇ ਜਾ ਰਹੇ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸਿੱਧੂ ਨੂੰ ਜਿਹੜਾ ਇਹ ਅਪੀਲ ਕੀਤੀ ਸੀ ਨਵਜੋਤ ਸਿੱਧੂ ਨੂੰ ਕਿ ਤੂੰ ਜਿਹੜਾ ਆਪਣੇ ਯਾਰ ਨੂੰ ਕਹਿ ਕੇ ਖੁਲਵਾਇਆ ਸੀ ਕਰਤਾਰਪੁਰ ਕੋਰੀਡੋਰ ਇਮਰਾਨ ਖਾਨ ਨੂੰ ਕਹਿ ਕੇ ਹੁਣ ਆਪਣਾ ਇਨਫਲੂਐਂਸ ਵਰਤ ਮੋਦੀ ਨੂੰ ਕਹਿ ਕਿ ਉਹਨੂੰ ਖੋਲੇ ਮਾਰਚ ਪਿਛਲੇ ਸਾਲ ਤੋਂ ਬੰਦ ਕੀਤਾ ਹੋਇਆ 1.5 ਸਾਲ ਹੋ ਗਿਆ। ਸਿਸਟਮ ਦੇ ਵਿੱਚ ਤੂੰ ਰਿਹਾ ਕਦੇ ਤੂੰ ਹੀ ਜਿਹੜਾ ਉਹ ਮੁੰਨੀ ਬਦਨਾਮ ਹੋਈ ਸੋਨੀਆ ਗਾਂਧੀ ਨੂੰ ਮੁੰਨੀ ਕਹਿ ਕੇ ਤੇ ਉਹਦੇ ਮੁੰਡੇ ਰਾਹੁਲ ਨੂੰ ਪੱਪੂ ਜਿਹੜਾ ਨਾਂ ਇਹਨਾਂ ਹੀ ਦਿੱਤਾ ਹੋਇਆ ਕਿ ਵੀ ਤੇਰਾ ਬੜਾ ਖਾਸਮ ਖਾਸ ਰਿਹਾ ਮੋਦੀ ਕਹਿ ਕੇ ਸਾਰੇ ਪਾਸੇ ਤੂੰ ਉਹਨਾਂ ਦੇ ਜਿਹੜਾ ਉਹ ਇਲੈਕਸ਼ਨ ਸਟਾਰ ਸੀ ਕੈਂਪੇਨਿੰਗ ਦਾ। ਹੁਣ ਇਸ ਤੋਂ ਪਹਿਲਾਂ ਉਹਨੂੰ ਲੱਗਾ ਅਮਰਿੰਦਰ ਨੂੰ ਹੁਣ ਤਾਂ ਦੌੜ ਲੱਗੀ ਹੋਈ ਹੈ ਕਿਉਂਕਿ ਇੱਕ ਪਾਸੇ ਘਿਰਿਆ ਹੋਇਆ ਸਿੱਖ ਸੰਗਤਾਂ ਦਾ ਰੋਹ ਹੈ ਕਿ ਭਾਈ ਬੇਅਦਬੀ ਕੇਸਾਂ ਦਾ ਕੁਝ ਨਹੀਂ ਕੱਢਿਆ। ਸੋ ਉਹਨੂੰ ਲੱਗਾ ਕਿ ਵੀ ਇਹ ਨਾ ਹੋਏ ਕਿ ਵੀ ਇਹਦੇ ਤੇ ਫੇਰ ਨਵਜੋਤ ਉਹਨੂੰ ਬੋਲਣਾ ਨਹੀਂ ਹੈ ਨਵਜੋਤ ਸਿੱਧੂ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੋੜ ਖੋਲਣ ਦੀ ਜਿਹੜੀ ਉਹ ਮੰਗ ਕੀਤੀ ਹੈ। ਸੋ ਵਿਊਅਰਸ ਇਹ ਸਭ ਇੱਕ ਸਿਆਸੀ ਨਾਟਕ ਤੋਂ ਵੱਧ ਹੋਰ ਕੁਝ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਬਚਪਨ 'ਚ ਅਸੀਂ ਇਹ ਲਾਈਨ ਪਤਾ ਨਹੀਂ ਕਿੱਥੋਂ ਆਈ ਹੈ ਲੇਕਿਨ ਇਹ ਜ਼ਰੂਰ ਸੁਣਦੇ ਸੀ ਕਿ जब दिया रंज बुतों ने तो खुदा याद आया कि ਜਦੋਂ ਤੁਸੀਂ ਇੱਕ ਪਾਸਿਓਂ ਠੁੱਡ ਵੱਜਦਾ ਹੈ ਫਿਰ ਤੁਸੀਂ ਦੂਸਰੇ ਪਾਸੇ ਵੱਲ ਦੇਖਦੇ ਹੋ ਬੁੱਤਾਂ ਦੇ ਜਿਹੜੇ ਨੇ ਸਤਾਏ ਹੋਏ ਖੁਦਾਵਰ ਆਉਂਦੇ ਨੇ ਖੁਦਾ ਵਾਲੇ ਪਤਾ ਨਹੀਂ ਕਿੱਧਰ ਜਾਂਦੇ ਨੇ ਸ਼ੈਤਾਨ ਵੱਲ ਜਾਂਦੇ ਹੋਣੇ ਨੇ। ਨਵਜੋਤ ਸਿੱਧੂ ਕੈਪਟਨ ਅਮਰਿੰਦਰ ਕੁੱਕੜਾਂ ਦੀ ਲੜਾਈ ਇਹ ਕੁੱਕੜ ਜਿਹੜੇ ਨੇ ਉਹ ਕਿਹਦੇ ਹੁਣ ਕੁੱਕੜ ਵੀ ਜਦੋਂ ਲੜਦੇ ਨੇ ਹੁਣ ਤਾਂ ਨਹੀਂ ਹੋ ਗਿਆ ਇੱਕ ਜ਼ਮਾਨਾ ਸੀ ਜਿਵੇਂ ਕਬੂਤਰਬਾਜ਼ੀ ਹੁੰਦੀ ਸੀ ਜਾਂ ਕੁੱਤਿਆਂ ਦੀ ਲੜਾਈ ਹੁੰਦੀ ਹੈ ਜਾਂ ਕਰਵਾਈ ਜਾਂਦੀ ਸੀ ਸਾਨਾ ਦਾ ਭੇੜ ਹੁੰਦਾ ਸੀ ਕੁੱਕੜ ਵੀ ਟ੍ਰੇਨਡ ਕੀਤੇ ਜਾਂਦੇ ਨੇ। ਸੋ ਹੈ ਤਾਂ ਇਹ ਕੁੱਕੜ ਉਹਨਾਂ ਦੇ ਹੀ ਹੈ ਜਿਹੜੇ ਦਿੱਲੀ 'ਚ ਬੈਠੇ ਨੇ ਰਾਹ ਵਾਲੇ ਕੋਈ ਇੰਟੈਲੀਜੈਂਸ ਬਿਊਰੋ ਨਾਲ ਇੱਕ ਨੂੰ ਇੱਧਰ ਲਾਇਆ ਹੋਇਆ ਵੀ ਇਸ ਕੁੱਕੜ ਦੀ ਨੂੰ ਤੁਸੀਂ ਖਵਾਉਣਾ ਪਿਉਣਾ ਦੂਜਿਆਂ ਨੂੰ ਤੁਸੀਂ ਕਰਨਾ। ਪਰ ਇਸ ਸਾਰੇ 'ਚ ਇੱਕ ਗੱਲ ਜ਼ਰੂਰ ਹੋਈ ਕਿ ਹੰਕਾਰਿਆ ਆਫਰਿਆ ਬਦ ਅਖਲਾਕ ਕੈਪਟਨ ਅਮਰਿੰਦਰ ਪਹਿਲੀ ਵਾਰ ਇਸ ਦੀਆਂ ਅੱਖਾਂ ਅੱਗੇ ਮਾੜਾ ਜਿਹਾ ਹਨੇਰਾ ਆਇਆ ਔਰ ਇਹਨੂੰ ਇਹ ਨਜ਼ਰ ਆਇਆ ਕਿ ਵੀ ਨਹੀਂ ਇਹ ਹੁਣ ਮੇਰੀ ਜਿਹੜੀ ਹੈ ਉਹ ਚੀਫ ਮਿਨਿਸਟਰੀ ਦੇ ਦਿਨ ਮੁੱਕਦੇ ਜਾ ਰਹੇ ਨੇ ਤੇ ਸ਼ਾਇਦ ਜਿਹੜਾ ਨਵਾਂ ਚੀਫ ਮਿਨਿਸਟਰ ਜਿਹੜਾ ਇਹ ਅਜ਼ਿਊਮ ਹੀ ਕਰਦਾ ਸੀ ਕਿ ਮੇਰੇ ਥੱਲੇ ਹੀ ਸਾਰਾ ਕੁਝ ਚੱਲ ਰਿਹਾ ਉਹਨੂੰ ਇਹ ਲੱਗਾ ਕਿ ਵੀ ਸ਼ਾਇਦ ਇਹ ਕੁਰਸੀ ਖੁੱਸ ਸਕਦੀ ਹੈ। ਤੇ ਫਿਰ ਜਦੋਂ ਇਸ ਕਿਸਮ ਦੀ ਡਰਾਮੇਬਾਜ਼ੀ ਔਰ ਦੂਸਰਾ ਜਿਸ ਦੀ ਪੂੰਛ ਨੂੰ ਤੇਲ ਲਾਇਆ ਪੈਟਰੋਲ ਲਾਇਆ ਕਹਿਣਾ ਜ਼ਿਆਦਾ ਬਿਹਤਰ ਹੋਣਾ ਨਵਜੋਤ ਸਿੱਧੂ ਉਹ ਵੀ ਜਿਹੜਾ ਉਹ ਟਪੂਸੀਆਂ ਮਾਰਦਾ ਫਿਰਦਾ ਇੱਧਰ ਉੱਧਰ ਕਿ ਵੀ ਜੀ ਉਹ ਵੀ ਸਭ ਤੋਂ ਉੱਚੀ ਥਾਂ ਬਹਿ ਕੇ ਜਿਵੇਂ ਬਾਂਦਰ ਜਿਹੜਾ ਉਹ ਸਮਝਦਾ ਕਿ ਮੈਂ ਹੁਣ ਰਾਜਾ ਬਣ ਗਿਆ ਉਹਨੂੰ ਵੀ ਪੈਟਰੋਲ ਲਾ ਕੇ ਛੱਡਿਆ ਟਪੂਸੀਆਂ ਮਾਰਨ ਨੂੰ। ਹੁਣ ਇਸ ਸਾਰੇ ਦੇ ਵਿੱਚ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਹਾਲਾਂ 2-3 ਦਿਨ ਪਹਿਲਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸਿੱਧੂ ਨੂੰ ਜਿਹੜਾ ਇਹ ਅਪੀਲ ਕੀਤੀ ਸੀ ਨਵਜੋਤ ਸਿੱਧੂ ਨੂੰ ਕਿ ਤੂੰ ਜਿਹੜਾ ਆਪਣੇ ਯਾਰ ਨੂੰ ਕਹਿ ਕੇ ਖੁਲਵਾਇਆ ਸੀ ਕਰਤਾਰਪੁਰ ਕੋਰੀਡੋਰ ਇਮਰਾਨ ਖਾਨ ਨੂੰ ਕਹਿ ਕੇ ਹੁਣ ਆਪਣਾ ਇਨਫਲੂਐਂਸ ਵਰਤ ਮੋਦੀ ਨੂੰ ਕਹਿ ਕਿ ਉਹਨੂੰ ਖੋਲੇ ਮਾਰਚ ਪਿਛਲੇ ਸਾਲ ਤੋਂ ਬੰਦ ਕੀਤਾ ਹੋਇਆ 1.5 ਸਾਲ ਹੋ ਗਿਆ। ਨਵਜੋਤ ਸਿੱਧੂ ਨੇ ਤਾਂ ਚੁੱਪੀ ਧਾਰੀ ਸੀ ਬਿਲਕੁਲ ਹੀ ਅਸੀਂ ਵੀ ਇਹ ਸੈਗਮੈਂਟ ਕੀਤਾ ਸੀ ਕਿ ਬਈ ਬੋਲ ਹੁਣ ਤੂੰ ਜਿਹੜਾ ਉਧਰ ਤਾਂ ਜਾ ਕੇ ਚਲੋ ਕਹਿ ਵੀ ਤੇਰਾ ਕਹਿਣਾ ਮੰਨ ਲਿਆ ਇੱਥੇ ਜਿਸ ਸਿਸਟਮ ਦੇ ਵਿੱਚ ਤੂੰ ਰਿਹਾ ਕਦੇ ਤੂੰ ਹੀ ਜਿਹੜਾ ਉਹ ਮੁੰਨੀ ਬਦਨਾਮ ਹੋਈ ਸੋਨੀਆ ਗਾਂਧੀ ਨੂੰ ਮੁੰਨੀ ਕਹਿ ਕੇ ਤੇ ਉਹਦੇ ਮੁੰਡੇ ਰਾਹੁਲ ਨੂੰ ਪੱਪੂ ਜਿਹੜਾ ਨਾਂ ਇਹਨਾਂ ਹੀ ਦਿੱਤਾ ਹੋਇਆ ਕਿ ਵੀ ਤੇਰਾ ਬੜਾ ਖਾਸਮ ਖਾਸ ਰਿਹਾ ਮੋਦੀ ਕਹਿ ਕੇ ਸਾਰੇ ਪਾਸੇ ਤੂੰ ਉਹਨਾਂ ਦੇ ਜਿਹੜਾ ਉਹ ਇਲੈਕਸ਼ਨ ਸਟਾਰ ਸੀ ਕੈਂਪੇਨਿੰਗ ਦਾ। ਹੁਣ ਇਸ ਤੋਂ ਪਹਿਲਾਂ ਉਹਨੂੰ ਲੱਗਾ ਅਮਰਿੰਦਰ ਨੂੰ ਹੁਣ ਤਾਂ ਦੌੜ ਲੱਗੀ ਹੋਈ ਹੈ ਕਿਉਂਕਿ ਇੱਕ ਪਾਸੇ ਘਿਰਿਆ ਹੋਇਆ ਸਿੱਖ ਸੰਗਤਾਂ ਦਾ ਰੋਹ ਹੈ ਕਿ ਭਾਈ ਬੇਅਦਬੀ ਕੇਸਾਂ ਦਾ ਕੁਝ ਨਹੀਂ ਕੱਢਿਆ। ਸੋ ਉਹਨੂੰ ਲੱਗਾ ਕਿ ਵੀ ਇਹ ਨਾ ਹੋਏ ਕਿ ਵੀ ਇਹਦੇ ਤੇ ਫੇਰ ਨਵਜੋਤ ਉਹਨੂੰ ਬੋਲਣਾ ਨਹੀਂ ਹੈ ਨਵਜੋਤ ਸਿੱਧੂ ਨੇ ਕਿਉਂਕਿ ਉਹਨੇ ਦੇਖ ਲਿਆ ਕਿ ਭਾਈ ਹਿੰਦੂ ਤਵੀਆਂ ਨੂੰ ਖੁਸ਼ ਲੇਕਿਨ ਇਹ ਕੈਪਟਨ ਅਮਰਿੰਦਰ
ਉਹਨੇ ਅੱਜ ਜਿਹੜੀ ਖਬਰ ਹੈ, ਪੰਜਾਬ ਸੀਐਮ ਰਾਈਟਸ ਟੂ ਪੀਐਮ ਮੋਦੀ ਸੀਕਿੰਗ ਰੀਓਪਨਿੰਗ ਆਫ ਕਰਤਾਰਪੁਰ ਕੋਰੀਡੋਰ, ਅੱਜ ਉਹਨੂੰ ਚਿੱਠੀ ਲਿਖਣ ਦਾ ਯਾਦ ਆਇਆ ਕਿ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਜੀ ਦੇਖੋ ਹੁਣ ਬਿਲਕੁਲ ਕੋਵਿਡ-19 ਕੰਟਰੋਲ 'ਚ ਆ ਗਿਆ ਹੈ, ਕੋਈ ਕੇਸ ਪੰਜਾਬ 'ਚ ਪਿਛਲੇ ਮਹੀਨੇ 'ਚ ਨਹੀਂ ਹੋਇਆ, ਅਸੀਂ ਪੂਰਾ ਜਿਹੜਾ ਉਹਦੀ ਕਰਾਂਗੇ, ਜਿਹੜੀਆਂ ਪ੍ਰੀਕਾਸ਼ਨਸ ਲਵਾਂਗੇ, ਔਰ ਇਹ ਹੁਣ ਜਿਹੜਾ ਹੈ ਕਰਤਾਰਪੁਰ ਕੋਰੀਡੋਰ ਖੋਲ੍ਹ ਦਿਓ ਕਿਉਂਕਿ ਇਹ ਬੜਾ ਵੱਡਾ ਜਿਹੜਾ ਹੈ, ਵੀ ਹੈਵ ਬੀਨ ਫੋਰਚੂਨੇਟ, ਕਰਤਾਰਪੁਰ ਕੋਰੀਡੋਰ ਵਾਜ਼ ਓਪਨਡ on the auspicious occasion of 550th Prakash Purab of Guru Nanak Sahib Ji in November 2019. It helped fulfill the long-standing demand of Khule Darshan Didar of historical Gurdwara Sahib. उन्होंने कहा जी ये अरदास पूरी होन, अरदास भी याद आ गई खुले दर्शन दीदार दी, हुण ये सारा भी हो गया। पर जिवें तुसीं कहा भी ये एक सियासी नाटक तो वध के कुछ नहीं है। फिर भी ਜਦੋਂ ਪਤਾ ਵੀ ਹੁੰਦਾ ਵੀ ਨਾਟਕ ਹੈ, ਲੋਕਾਂ ਦੀਆਂ ਅੱਖਾਂ 'ਚੋਂ ਤਾਂ ਉਹ ਜਾਲੀ ਨਾਟਕ ਦੇਖ ਕੇ ਵੀ ਅਥਰੂ ਵਗ ਰਹੇ ਹੁੰਦੇ ਨੇ। ਕੋਈ ਵੀ ਉਹ ਰੋਣ ਧੋਣ ਵਾਲੀ ਫਿਲਮ ਹੋਏ, ਉਹਦੇ 'ਚ ਵੀ ਸਾਰੇ ਅੱਖਾਂ ਪੂੰਝਦੇ ਬਾਹਰ ਨਿਕਲਦੇ ਨੇ। ਹੁਣ ਜੇ ਤਾਂ ਉਹਨਾਂ ਅਥਰੂਆਂ ਨੂੰ ਤੁਸੀਂ ਅਸਲੀ ਸਮਝ ਲਓ ਤੇ ਫਿਰ ਵੀ ਉਹੀ ਹੋਏਗਾ ਕਿ 5 ਸਾਲ ਬਾਅਦ ਜਿਹੜੇ ਬਹੁਤ ਸਾਰੇ ਖੋਤੇ ਇਕੱਠੇ ਹੋ ਕੇ ਇੱਕ ਖੋਤਾ ਚੁਣਦੇ ਨੇ। ਔਰ ਜਿਵੇਂ ਕਿਸੇ ਨੇ ਕਿਹਾ ਸੀ, ਉਹਨੇ ਕਿਹਾ ਜੀ ਆ ਹੁਣ ਕਹਿ ਰਹੇ ਨੇ, ਕੋਈ ਕਹਿ ਰਿਹਾ ਜੀ ਅਸੀਂ ਇਹ ਮੁਫਤ ਦਿਆਂਗੇ, ਕਦੇ ਉਹ ਮੁਫਤ ਦਿਆਂਗੇ। ਕਹਿੰਦੇ ਉਹ ਇਵੇਂ ਹੀ ਹੈ ਕਿ ਜਿਵੇਂ ਭੇਡਾਂ ਨੂੰ ਇਕੱਠੀਆਂ ਕਰਕੇ ਜਿਹੜਾ ਉਹ ਸ਼ੇਰ ਪ੍ਰੋਮਿਸ ਕਰ ਰਿਹਾ, ਉਹ ਕਹਿ ਰਿਹਾ ਕਿ ਜੀ ਜੇ ਤੁਸੀਂ ਮੈਨੂੰ ਜਿਤਾ ਦਿਓ, ਸ਼ੇਰ ਜਾਂ ਕੋਈ ਵੀ ਜਿਹੜਾ ਉਹਨਾਂ ਨੂੰ ਕਹਿ ਰਿਹਾ ਮੈਨੂੰ ਵੋਟਾਂ ਪਵਾ ਦਿਓ, ਤੁਹਾਨੂੰ ਕੱਲੀ ਕੱਲੀ ਭੇਡ ਨੂੰ ਜਿਹੜਾ ਇੱਕ ਇੱਕ ਕੰਬਲ ਮਿਲੇਗਾ ਸਾਲ ਦੇ ਅਖੀਰ 'ਚ। ਤੇ ਉਹ ਕਹਿੰਦੇ ਸਭ ਭੇਡਾਂ ਨੱਚ ਰਹੀਆਂ ਨੇ, ਵਾਹ 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 ਵਾਹ। ਤੇ ਇੱਕ ਛੋਟੀ ਜਿਹੀ ਭੇਡ ਨੇ ਕਿਹਾ ਓਏ ਮੂਰਖੋ, ਇਹ ਜਿਹੜਾ ਕੰਬਲ ਦੇਗਾ ਇਹਦੀ ਉਹਨੂੰ ਕਿੱਥੋਂ ਹੋਣੀ ਹੈ, ਤੁਹਾਨੂੰ ਹੀ ਮੁੰਨਣਾ। ਸੋ ਮਤਲਬ ਇਹ ਹੈ ਵੀ ਹੁਣ ਜੇ ਤਾਂ ਲੋਕਾਂ ਦਾ ਐਟੀਟਿਊਡ ਇਹੀ ਬਣਿਆ ਹੋਇਆ ਹੈ ਕਿ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਨੌਟੰਕੀ ਮਾਸਟਰ ਉਹਨਾਂ ਦੇ ਮਗਰ ਲੱਗਣਾ, ਫਿਰ ਤਾਂ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਜੋ ਪਲੇਟੋ ਦੀ ਗੱਲ ਮੈਂ ਅਕਸਰ ਕਹਿੰਦਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਫਿਰ ਤਾਂ ਜੁੱਤੀਆਂ ਖਾਓ, ਪਹਿਲਿਆਂ ਤੋਂ ਵੀ ਖਾਧੀਆਂ, ਇਹਨਾਂ ਤੋਂ ਵੀ ਖਾਧੀਆਂ। ਲੇਕਿਨ ਮੇਰਾ ਖਿਆਲ ਹੈ ਕਿ ਵੀ ਇਹਨਾਂ ਤੋਂ ਵੱਡੇ ਕੋਈ ਨੌਟੰਕੀ ਮਾਸਟਰ ਨਹੀਂ ਨੇ, ਸਿਰਾਂ ਤੇ ਪੱਗਾਂ ਬੰਨੀਆਂ ਹੋਈਆਂ ਔਰ ਕਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ। ਅਖੀਰ 'ਚ ਅਸੀਂ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਹੁਣ ਇੱਕ ਬਾਣੀ 52 ਅੱਖਰੀ, 52 ਨੂੰ ਕਹਿੰਦੇ ਨੇ, ਔਰ ਇਹ ਬਾਣੀ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ। ਔਰ ਇਹਦੇ 'ਚ ਜਿਵੇਂ ਮਹੀਨਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, 12 ਮਹੀਨਿਆਂ ਦੀ, ਚੇਤ ਵਿਸਾਖ ਤੋਂ ਲੈ ਕੇ ਚੇਤ ਤੋਂ, ਤੇ ਉਹਨਾਂ ਨੂੰ ਆਧਾਰ ਬਣਾ ਕੇ ਰੂਹਾਨੀ ਮੈਸੇਜ ਦਿੱਤਾ ਹੁੰਦਾ ਹੈ। ਇਸੇ ਤਰ੍ਹਾਂ ਰੁੱਤਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਪੱਟੀ ਲਿਖੀ ਬਾਣੀ ਦੇਖਦੇ ਹਾਂ, ਫਿਰ ਜਿਹੜੀ ਸਾਡੀ ਹੈ ਪੰਜਾਬੀ ਦੀ ਐਲਫਾਬੈਟ, ਉਸ ਤੇ ਬੇਸਡ ਗੱਲ ਹੁੰਦੀ ਹੈ, ਜਿਸ ਨੂੰ ਅਸੀਂ ਜਿਹੜੀ ਹੈ ਉਹ ਡਿਸਕਸ ਕਰਾਂਗੇ ਕਿਸੇ ਵੇਲੇ, ਕਿਉਂਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਕੁਝ ਕਲਾਸਿਕ ਬਾਣੀਆਂ ਸਿੱਧ ਗੋਸ਼ਟ ਪੱਟੀ ਲਿਖੀ ਸਿਧਾਂਤਕ ਨੇ, ਔਰ ਇਹ ਸਾਡੇ ਉਸ ਸਾਰੇ ਅਲਫਾਬੈਟ ਨੂੰ ਵੀ ਡਿਸਕਸ ਕਰਦੇ। ਔਰ ਇਹ 52 ਅੱਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ। 2 ਸ਼ਲੋਕ ਅਸੀਂ ਅੱਜ ਵਿਚਾਰਾਂਗੇ। 52 ਅਛਰ ਲੋਕ ਤਰੈ ਸਭ ਕਛ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ ਓਏ ਅੱਖਰ इन में नाहे। ये पहला श्लोक है। जहां बोल तह अक्षर आवा, जह अबोल तह मन न रहावा, बोल अबोल मद है सोई, जस ओ है जस ओहो है, तस लखै न कोई। ਹੁਣ 52 ਅੱਖਰ ਕਬੀਰ ਸਾਹਿਬ ਕਹਿੰਦੇ ਨੇ। ਹੁਣ ਇਹਦੇ 'ਚ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਅੱਖਰਾਂ ਦੀ ਗੱਲ ਕਰਦੇ ਹਾਂ, ਇਕੱਲੀ ਅਲਫਾਬੈਟ ਨਾਲ ਸੰਬੰਧਿਤ ਨਹੀਂ ਹੈ। ਇਹਦਾ ਭਾਵ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਦੁਨੀਆਦਾਰੀ ਗਿਆਨ ਜਾਂ ਜਿਹੜੀ ਐਜੂਕੇਸ਼ਨ ਅਸੀਂ ਲੌਜਿਕ ਦੇ ਉੱਤੇ ਖੜੀ ਕਰਕੇ, ਜਿਸ ਨੂੰ ਸਾਡਾ ਦਿਮਾਗ, ਬੁੱਧੀ, ਅਕਲ ਉਹ ਉਹਨੂੰ ਹੀ ਅਸੀਂ ਅਲਟੀਮੇਟ ਰਿਐਲਿਟੀ ਸਮਝਦੇ ਹਾਂ। ਤੇ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਇਸ ਦੇ ਉੱਤੇ ਫਰਮਾਇਆ ਹੋਇਆ ਕਿ ਕਿਵੇਂ ਪੜ ਗੱਡੀ ਲੱਦੀ ਹੈ, ਪੜ ਗੱਡੀ ਹੈ ਸਾਥ, ਪੜ ਬੇੜੀ ਪਾਈ ਹੈ, ਪੜ ਭਰੀ ਹੈ ਸਾਥ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜੈ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ,
ਹੋਰ ਹਉਮੈ ਝਖਣਾ ਝਾਕ। ਕਿ ਲਿਖੇ ਤਾਂ ਇੱਕੋ ਹੀ ਗੱਲ ਹੈ ਰੱਬ ਦੇ ਨਾਂ ਦੀ, ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਕਿ ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਤੇ ਬੁੱਲੇ ਸ਼ਾਹ ਦਾ ਇੱਕੋ ਹੀ ਮੁਣਕਾ ਜਿਹੜਾ ਮੌਲਾ ਮੌਲਾ ਕਰਦਾ। ਗੱਲ ਤਾਂ ਇਹ ਹੈ, ਇੱਕ ਨੁਕਤਾ ਹੈ। ਸੋ ਗੁਰੂ ਸਾਹਿਬ ਨੇ ਕਿਹਾ ਬਾਕੀ ਜਿਹੜੀ ਸਾਰੀ ਐਜੂਕੇਸ਼ਨ ਜਾਂ ਉਸ ਦਾ ਹੰਕਾਰ ਹੈ, ਇਹ ਤਾਂ ਹਉਮੈ ਝਖਣਾ ਝਾਕ। ਇਹ ਸਾਡੀ ਹਉਮੈ ਨੂੰ, ਅਹਮ ਨੂੰ, ਈਗੋ ਨੂੰ ਹੀ ਜਿਹੜਾ ਹੈ ਉਹ ਮੈਸਾਜ ਕਰਦਾ ਹੈ। ਔਰ ਗੱਲ ਤਾਂ ਇੱਕੋ ਹੀ ਲੇਖੇ ਕਿ ਉਸ ਵਾਹਿਗੁਰੂ ਦੇ ਉੱਤੇ ਯਕੀਨ। ਇਹੀ ਕਬੀਰ ਸਾਹਿਬ ਨੇ ਫਰਮਾਇਆ 52 ਅੱਖਰ ਕਿ ਅੱਖਰ ਤਾਂ ਐਲਫਾਬੈਟ ਦੇ 52 ਨੇ। ਲੋਕ ਤਰ੍ਹਾਂ ਅਸੀਂ ਤਿੰਨਾਂ ਲੋਕਾਂ ਦੀ ਗੱਲ ਕਰਦੇ ਹਾਂ। ਸਭ ਕੁਛ ਇਨ ਹੀ ਮਾਹੇ, ਕਿ ਜੇ ਤੁਸੀਂ ਸਭ ਮੁੱਚ ਦੇਖੋ ਤੇ ਰੱਬ ਦੇ ਨਾਂ ਦਾ ਅੱਖਰ ਹੀ ਇਹਨਾਂ 52 ਦੇ ਵਿੱਚ ਫੈਲਿਆ ਹੋਇਆ ਹੈ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ ਹੈ। ਕਿ ਇਹ ਤਾਂ ਤੁਸੀਂ ਹੱਥ ਨਾਲ ਸਿਆਹੀ ਨਾਲ ਲਿਖਿਆ ਜਾਂਦਾ ਸੀ, ਇਹ ਖੁਰ ਜਾਂਦੇ ਨੇ। ਮੀਂਹ ਪੈ ਜਾਏ ਤਾਂ ਉੜ ਗਏ, ਪਾਣੀ 'ਚ ਪਾ ਦਿਓ ਤਾਂ ਵਕਤ ਦੇ ਨਾਲ। ਕਿ ਇਹ ਜਿਹੜੀ ਦੁਨਿਆਵੀ ਲਿਆਕਤ ਜਾਂ ਐਜੂਕੇਸ਼ਨ ਹੈ, ਇਹ ਤਾਂ ਥੋੜ੍ਹ ਚਿਰੀ ਹੈ। ਤੇ ਜਿਹੜਾ ਰੱਬ ਹੈ, ਆਗਾਤ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ, ਉਹ ਹਮੇਸ਼ਾ ਰਹਿਣ ਵਾਲਾ ਹੈ। ਔਰ ਫਿਰ ਦੂਸਰੇ ਸ਼ਲੋਕ 'ਚ ਇਹਨੂੰ ਫਰਦਰ ਕਲੈਰੀਫਾਈ ਕੀਤਾ, ਜਹਾਂ ਬੋਲ ਤਹ ਅਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਤੁਹਾਡਾ ਅੱਖਰ ਦਾ ਹੰਕਾਰ ਆਏਗਾ, ਉੱਥੋਂ ਰੱਬ ਗਾਇਬ ਹੋ ਜਾਂਦਾ ਹੈ, ਉੱਥੇ ਉਹ ਨਹੀਂ ਆਏਗਾ। ਔਰ ਜਿੱਥੇ ਤੁਸੀਂ ਉਸ ਰੱਬ ਦੇ ਬੋਲਾਂ ਤੋਂ ਟੁੱਟ ਕੇ ਕੋਈ ਗੱਲ ਕਰਨੀ ਚਾਹੋਗੇ, ਤੁਹਾਡਾ ਮਨ ਜਿਹੜਾ ਹੈ ਉਹ ਫਿਰ ਸਥਿਰ ਨਹੀਂ ਹੋਏਗਾ, ਉਹ ਸਟੇਬਲ ਨਹੀਂ ਹੋਏਗਾ। ਕਿਉਂਕਿ ਜੇ ਰੱਬ ਦੇ ਵਿੱਚ ਯਕੀਨ ਹੋਏਗਾ, ਫਿਰ ਐਜੂਕੇਸ਼ਨ ਵੀ ਵੈਲਕਮ ਹੈ। ਬੋਲ ਅਬੋਲ ਮਦ ਹੈ ਸੋਈ, ਫਿਰ ਤੁਸੀਂ ਕੁਝ ਬੋਲ ਰਹੇ ਹੋ ਤੇ ਬਹੁਤ ਕੁਝ ਉਹ ਅਬੋਲ ਹੈ। ਅਬੋਲ ਉਹੀ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਰੂਹਾਨੀਅਤ ਦੇ ਸਵਾਦ ਨੂੰ ਬਿਆਨਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖਿਆ ਨਾ ਕੋਈ। ਕਿ ਅਲਟੀਮੇਟਲੀ ਉਸ ਵਾਹਿਗੁਰੂ ਦਾ ਜਸ ਕਰਨਾ, ਉਸ ਵਾਹਿਗੁਰੂ ਦੇ ਨਾਲ ਜੁੜਨਾ ਹੀ ਜ਼ਿੰਦਗੀ ਦੀ ਹਕੀਕਤ ਹੋਣੀ ਚਾਹੀਦੀ ਹੈ। ਪਰ ਮੰਦੇ ਭਾਗਾਂ ਨੂੰ ਕਬੀਰ ਸਾਹਿਬ ਕਹਿੰਦੇ ਨੇ ਤਸ ਲਖਿਆ ਨਾ ਕੋਈ, ਉਸ ਵੱਲ ਬਹੁਤ ਘੱਟ ਆਉਂਦੇ ਨੇ। ਉਹਨੂੰ ਕੋਈ ਉਸ ਦੀ ਗਹਿਰਾਈ, ਉਸ ਦੀ ਉਚਾਈ, ਉਸ ਦੇ ਪਿਆਰ ਨੂੰ ਕੋਈ ਵੀ ਲੱਖ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਏ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।